चाचा अस्सलाम वालेकुम। चाचा क्या हाल है, सुनाओ ठीक हो? शुक्र है, सुनाओ सेहत कैसी है? ठीक ठाक कर लग माशाल्लाह किन्नी का अपनी उम्र हो गई है? उम्र कोई 85 के साल हो गई 85 साल हो गई है। यानी जो बंड हुई है तो 10-12 साल उम्र है? 12 साल का 12 साल माशाल्लाह। तो की नाम है अपना? मुश्ताक अहमद मुश्ताक अहमद। तो वालिद साहब का की नाम है? हुक्मदीन। हुक्मदीन। तो दादे होਰਾਂ ਦਾ ਨਾਮ ਕੀ ਹੈ? दादे का नाम जून जून। चाचू ਇਹ ਕਿਹੜਾ ਪਿੰਡ ਹੈ ਜਿੱਥੇ ਬੈਠੇ ਦੇ ਆ? अमराल ਅਮਰਾਲ। ਤੇ ਇਸ ਅਮਰਾਲ ਦੇ ਜਿਹੜੇ ਆਲੇ ਦੁਆਲੇ ਉਹ ਕਿਹੜੇ ਕਿਹੜੇ ਪਿੰਡ ਜੇ? आले दुआले सेंचा तलन लुहारा अच्छा मजला बरखनियां उपियां ठीक है कोठे गरमोला ठीक है लगवाल ਲਗਵਾ ਇਹ ਚ ਬਕੇ ਇਹ ਝੁੰਬੀਆਂ ਚੁੰਬੀਆਂ ਇਹ ਨਹੀਂ ਕਿ ਇਹਦੇ ਆਲੇ ਦੁਆਲੇ ਪਿੰਡ ਨੇ? ਆਲੇ ਦੁਆਲੇ ਪਿੰਡ ਨੇ। ਕਿਹੜੀ ਤਹਿਸੀਲ ਦੇ ਵਿੱਚ ਜੀ ਤੁਹਾਡਾ ਪਿੰਡ? ਤਹਿਸੀਲ ਅੱਗੇ ਤੇ ਹੀ ਸ਼ਕਰਗੜ੍ਹ ਜ਼ਫਰਬਾਦ ਜ਼ਫਰਵਾਲ ਬਣ ਗਈ ਹੁਣ ਜ਼ਫਰਬਾਦ ਬਣੀ ਗਈ ਹੈ। ਤੇ ਜ਼ਿਲ੍ਹਾ ਹੋ ਗਿਆ ਹੁਣ ਨਾਰਵਾਲ ਹੈ। ਨਾਰਵਾਲ ਜ਼ਿਲ੍ਹਾ ਅੱਗੇ ਜ਼ਿਲ੍ਹਾ ਸਿਆਲਕੋਟ ਸੀ। ਅੱਛਾ ਚਾਚੂ ਕਿਹੜੀ ਕੌਮ ਜੀ ਆਪਣੀ? ਰਾਜਪੂਤ ਸਲਾਰੀਏ। ਰਾਜਪੂਤ ਸਟਾਰੀਏ। ਅੱਛਾ ਤੇ ਤੁਸੀਂ ਦੱਸੋ ਕਿ ਇੱਥੋਂ ਦੇ ਬਛਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ ਅਸੀਂ ਬਾਣੇ ਚੱਕੋ। ਬਾਣੇ ਚੱਕੂ ਤੁਹਾਡਾ ਪਿੰਡ ਯਾਨੀ ਕਿ ਬਾਣੇ ਚੱਕ। ਬਾਣੇ ਚੱਕ ਤੇ ਕਿਹੜੀ ਤਹਿਸੀਲ 'ਚ ਸੀ? ਤਹਿਸੀਲ ਸਾਂਬਾ ਸਾਂਬਾ ਤੇ ਜ਼ਿਲ੍ਹਾ ਜੰਮੂ। ਜ਼ਿਲ੍ਹਾ ਜੋ ਤੇ ਇਹਦੇ ਜਿਹੜੇ ਆਲੇ ਦੁਆਲੇ ਪਿੰਡ ਹਨ ਕਿਹੜੇ ਕਿਹੜੇ ਪਿੰਡ ਹਨ ਬਾਣੇ ਚੱਕ ਦੇ? ਬਾਣੇ ਚੱਕ ਦੇ ਆਲੇ ਦੁਆਲੇ ਖਾਨਪੁਰ ਹਾਂ ਕੌਲਪੁਰ ਬਾਗਲਾਂ ਚੱਕ ਹਾਂ ਤੇ ਮੱਖੋ ਮਹਿਰਾ ਮੱਖੋ ਮਹਿਰਾ ਇੱਕ ਤਰਿੰਡੀਆਂ ਕਰਾਲੀਆਂ ਕਰਾਲੀਆਂ ਕਰਾਲੀਆਂ। ਇਹ ਪਿੰਡ ਹਨ ਦੁਆਲੇ। ਤੇ ਇਹ ਆਲੇ ਦੁਆਲੇ ਪਿੰਡ ਹਨ। ਹਾਂ ਅੱਛਾ ਤੇ ਕਿੱਡਾ ਕੁ ਵੱਡਾ ਪਿੰਡ ਸੀ ਜਰਾ ਦੱਸੋ ਜਰਾ ਕਿ ਪਿੰਡ ਕਿਸ ਤਰ੍ਹਾਂ ਦਾ ਸੀ ਤੁਹਾਡਾ? ਪਿੰਡ ਚੰਗਾ ਸੀ, ਠੀਕ ਠਾਕ ਪਿੰਡ ਸੀ, ਬਹੁਤਾ ਨਹੀਂ ਸੀ, ਵੱਡਾ ਨਹੀਂ ਸੀ, ਛੋਟਾ ਦਰਮਿਆਨਾ ਸੀ। ਕਿੰਨੇ ਕੁ ਘਰ ਹੋਣਗੇ ਤਕਰੀਬਨ? ਘਰ ਹੋਣੇ ਨੇ ਕੋਈ 60-70। 60-70। ਹਾਂ 60। ਤੇ ਇਹ ਮੁਸਲਮਾਨਾਂ ਦਾ ਪਿੰਡ ਸੀ ਜਾਂ ਕੋਈ ਗੈਰ ਮੁਸਲਮਾਨ ਦੇ ਘਰ ਵੀ ਆ ਸਨ? ਸਭ ਮੁਸਲਮਾਨ ਹਨ, ਇੱਥੇ ਕੰਮੀ ਹਨ, ਚਿਮਿਆਰਾਂ ਦਾ ਇੱਕ ਦੋ ਘਰ ਠੀਕ ਹੈ ਤੇ ਦੋ ਤਿੰਨ ਘਰ ਮਾਸ਼ਿਆਂ ਦੇ ਜਿਹੜੇ ਗਵਾਹ ਸੁੱਟਦੇ ਹਨ। ਠੀਕ ਹੈ। ਹਾਂ ਬਾਕੀ ਉਹਨਾਂ ਦਾ ਕੀ ਨਾਮ ਹੈ ਜੀ? ਸਭ ਸਵਾਰੀਏ ਹਨ, ਉਹਨਾਂ ਦਾ ਨਾਂ ਹੀ ਨਹੀਂ ਯਾਦ ਰਹਿੰਦਾ। ਨਹੀਂ ਯਾਦ ਰਹਿੰਦਾ? ਉਹਨਾਂ ਦੇ ਕਿਸੇ ਬੱਚੇ ਦਾ ਨਾਮ ਯਾਦ ਹੋਏ? ਕੋਈ ਦਾ ਨਹੀਂ ਨਾਂ ਯਾਦ, ਉਹ 10-12 ਸਾਲਾਂ ਦੇ ਬੰਦੇ ਨੇ ਕੀ ਕਰਨਾ। ਛੋਟੀ ਉਮਰ ਸੀ ਨਾ। ਅੱਛਾ ਤੇ ਦੱਸੋ ਜਰਾ ਕਿ ਪਿੰਡ ਜਿਹੜਾ ਤੁਹਾਡਾ ਉਹਦੇ ਵਿੱਚ ਕਿੰਨੇ ਕੁ ਦਾਇਰੇ ਹਨ? ਦਾਇਰਾ ਇੱਕੋ ਸੀ, ਇੱਕ ਦਾਇਰਾ ਸੀ। ਬੜਾ ਵੱਡਾ ਦਾਇਰਾ, ਤੇ ਬਹਿੰਦੇ ਰਹੇ ਨੇ ਦੁਪਹਿਰ ਨੂੰ ਉੱਥੇ ਸਾਰੇ? ਬੜੀ ਖਲਗਤ ਬੰਦੀ ਦੀ ਉੱਥੇ। ਤੇ ਕੋਈ ਦਰਖਤ ਵੀ ਵੱਡਾ ਹੈ ਉੱਥੇ? ਦਰਖਤ ਬੜੇ ਵੱਡੇ ਹਨ, ਬੋੜ ਦੇ ਬੂਟੇ। ਬੋੜ ਦੇ ਬੂਟੇ ਉਸ ਵਕਤ ਵੀ ਜਿਨਕੇ ਵੱਡੇ ਬੂਟੇ ਹਨ? ਹਾਂ ਉਸ ਲੋਟ ਅੱਲਾ ਕਰੇ ਸ਼ਾਇਦ ਹੁਣ ਵੀ ਹੋਣ। ਪਤਾ ਨਹੀਂ ਜੀ ਹੁਣ ਹੈ ਨੇ ਜਾਂ ਨਹੀਂ। ਠੀਕ ਹੈ। ਔਰ ਬੜਾ ਵੱਡਾ ਇੱਕ ਅੰਬ ਹੀ ਸਾਡਾ। ਹਾਂ ਉੱਥੇ ਦਾਇਰੇ 'ਚ ਹੀ? ਨਹੀਂ ਉਹ ਬਾਹਰ ਸੀ, ਪੈਲੀ 'ਚ ਸੀ, ਕਿਉਂਕਿ 4 ਕਨਾਲਾਂ ਪੈਲੀ ਨੇ ਜਿਹੜੀ ਉਹ ਅੰਬ ਦੇ ਇਹ ਕਬਜ਼ੇ ਸੀ। ਅੱਛਾ ਇੰਨਾ ਕੁ ਵੱਡਾ ਅੰਬ ਸੀ? ਬੜਾ ਵੱਡਾ ਹੀ, ਸਾਡੇ ਕਿਸੇ ਪਿਛਲੇ ਨੇ ਲਾਇਆ ਸੀ, ਮੁੰਡ ਦੁਲਾ ਇੱਕ ਸੀ, ਹਾਂ। ਉੱਤੋਂ ਫਲ 3 ਪੈਂਦੇ ਹਨ। ਅੱਛਾ ਉੱਤੇ ਫਲ 3 ਪੈਂਦੇ ਆ ਸਨ? ਤਾਂ ਪਤਾ ਲੱਗਦਾ ਸੀ ਵੀ 3 ਬੂਟੇ ਨੇ। ਅੱਛਾ ਆ ਫਲਦਾ ਸੀ ਤੇ ਫਿਰ ਪਤਾ ਲੱਗਦਾ ਸੀ। ਇੱਕ 3 ਨਸਲਾਂ ਨੂੰ ਪੈਂਦੀਆਂ ਨੇ ਇੱਕ ਬੂਟੇ ਨੂੰ? ਆ 3 ਨਸਲਾਂ ਦੇ ਅੰਬ ਪੈਂਦੇ ਹਨ ਮਾਸ਼ਾਅੱਲਾ ਜੀ। ਤੇ ਉਹ ਵੇਚਣਾ ਨਹੀਂ। ਹਾਂ ਪਿੰਡ ਦੇ ਲੋਕ 4 ਪਾਨ ਸਾਕਾਂ ਦੇ ਭੇਜਣ ਹਾਂ ਤੇ ਆਪੇ ਪਾਨ। ਉਹਨੂੰ ਤੇ ਫਿਰ ਬੜਾ ਫਲ ਪੈਂਦਾ ਹੋਏਗਾ? ਆ ਬੜਾ ਫਲ ਪੈਂਦਾ ਸੀ, ਕਿਸੇ ਨੇ ਵੇਚਣਾ ਨਹੀਂ ਉਹ। ਅੱਛਾ। ਤੇ ਹੈ ਸੀ ਉਹ ਸਾਡਾ। ਹੈ ਤੁਹਾਡਾ ਸੀ? ਆ ਤੇ ਕਿੰਨੇ ਕੁ ਪਿੰਡ 'ਚ ਹੋਰ ਬਾਗ ਸਨ? ਹੋਰ ਬਾਗ ਕੋਈ ਨਹੀਂ ਸੀ, ਕੋਈ ਬਾਗ ਨਹੀਂ ਸੀ ਹੋਰ? ਬਾਗ ਕੋਈ ਨਹੀਂ ਸੀ। ਤੇ ਖੂਹ ਕਿੰਨੇ ਕੁ ਹਨ? ਖੂਹ ਕੋ 5-7 ਹਨ। ਉਹ ਕਿਹਦੇ ਕਿਹਦੇ ਖੂਹ ਹਜੇ? ਉਹ ਇੱਕ ਤੇ ਸਾਡਾ ਸੀ, ਇੱਕ ਰਾਈਆਂ ਦਾ ਸੀ, ਹਾਂ ਇੱਕ ਦੂਗੇ ਮਾਲੇ ਸੀ, ਇੱਕ ਤਰੀਏ ਮਾਲੇ ਸੀ। ਉਹ ਕਿਹਦੇ ਉਹਦੀ ਹੱਲ ਕੀ ਸੀ ਕਿਹਦਾ ਕਿਹਦਾ ਖੂਹ ਸੀ? ਉਹ ਇੱਕ ਤੇ ਪੁੱਛੜ ਖਵਾਉਂਦੇ ਹਨ। ਅੱਛਾ ਇੱਕ ਪੁੱਛਣਾ ਦਾ ਖੂਹ। ਇੱਕ ਲਾਹੌਰੀਏ ਖਵਾਉਂਦੇ ਹਨ। ਲਾਹੌਰੀਆਂ ਦਾ ਖੂਹ। ਆ ਤੇ ਹੈ ਸਲਾਰੀਏ ਹਨ ਸਾਰੇ। ਠੀਕ ਹੈ। ਹਾਂ ਉਹ ਇੱਕ ਹੱਲ ਹੁੰਦੀ ਹੈ ਪੈ ਜਾਂਦੀ ਹੈ ਬੰਦੇ ਦੀ। ਆਲ ਪੈ ਜਾਂਦੀ। ਤੇ ਪਿੰਡ ਦਾ ਲੰਬੜਦਾਰ ਕੌਣ ਹਜੇ? ਲੰਬੜਦਾਰ ਦੀਨਾ। ਦੀਨਾ। ਹਾਂ ਤੇ ਇਹ ਫਿਰ ਕਿੱਥੇ ਆ ਕੇ ਬੈਠੇ ਉੱਥੋਂ? ਅਸੀਂ ਤੇ ਪਹਿਲਾਂ ਆਏ ਆ ਨਹੀਂ ਇਹ ਦੀਨੇ ਹੋਰੀ ਜਿਹੜੇ ਹਨ ਲੰਬੜਦਾਰ? ਦੀਨੇ ਉਹਦੀ ਪਤਾ ਨਹੀਂ ਕਿੱਥੇ ਬੈਠੇ ਦੇ ਨੇ। ਕੋਈ ਪਤਾ ਨਹੀਂ ਹਾਂ ਕੋਈ ਪਤਾ ਨਹੀਂ ਉਹਨਾਂ ਦਾ। ਅੱਛਾ ਹਾਂ ਤੇ ਦੱਸੋ ਜਰਾ ਕਿ ਪਿੰਡ ਵਿੱਚ ਕੋਈ ਮੇਲਾ ਸ਼ੇਲਾ ਵੀ ਹੁੰਦਾ ਸੀ ਉੱਥੇ? ਮੇਲਾ ਕੋਈ ਨਹੀਂ ਹੁੰਦਾ। ਕੋਈ ਮੇਲਾ ਨਹੀਂ ਹੁੰਦਾ? ਹਾਂ ਕੋਈ ਮੇਲਾ। ਆਲੇ ਦੁਆਲੇ ਕਿਸੇ ਪਿੰਡ 'ਚ ਹੁੰਦਾ ਹੋਏ? ਆਲੇ ਦੁਆਲੇ ਕੌਲਪੁਰ ਤੇ ਵਿਸਾਖੀ ਹੁੰਦੀ ਸੀ। ਕੋਲਪੁਰ? ਆ ਕੌਲਪੁਰ ਵਿਸਾਖੀ ਹੁੰਦੀ ਰਹੀ ਆ। ਹਾਂ। ਬੜੇ ਭੰਗੜੇ ਸ਼ੰਗੜੇ ਵੱਜਦੇ ਰਹੇ ਨੇ, ਸਿੱਖ ਸੋਖੋ ਤੋਂ ਇਕੱਠੇ ਹੀ ਹਨ ਨਾ। ਠੀਕ ਹੈ। ਵਿਸਾਖੀ ਕਿਸ ਤਰ੍ਹਾਂ ਮਨਾਉਂਦੇ ਰਹੇ ਨੇ ਉਦੋਂ? ਉਹ ਵਿਸਾਖੀ ਇਹੋ ਮੇਲਾ ਹੀ ਹੁੰਦਾ ਸੀ। ਹਾਂ। ਹਾਂ ਉਹ ਤੇ ਭੰਗੜੇ ਮਾਰਦੇ ਰਹੇ ਨੇ। ਬੜਾ ਅੱਛਾ ਭੰਗੜੇ ਮਾਰਦੇ ਰਹੇ ਨੇ ਉਸ ਸਮੇਂ? ਹਾਂ ਭੰਗੜੇ ਮਾਰਦੇ ਰਹੇ। ਸਾਰੇ ਇਕੱਠੇ ਹੋ ਕੇ ਉੱਥੇ ਇੱਕੋ ਜਗ੍ਹਾ ਤੇ ਮਾਰਦੇ ਰਹੇ ਨੇ ਜਾਂ ਮੁਖਤਲਿਫ ਨਹੀਂ ਆਉਂਦੇ ਦੂਏ ਰਹੇ? ਦੂਏ ਪਿੰਡਾਂ ਚੋਂ ਆਉਂਦੇ ਰਹੇ ਨੇ, ਉੱਥੇ ਭੰਗੜੇ ਜਾਂਦੇ ਰਹੇ ਨੇ। ਯਾਨੀ ਕਿ ਦੂਸਰੇ ਹਰ ਪਿੰਡ 'ਚੋਂ ਇੱਕ ਗੋਲ ਆਉਂਦਾ ਰਿਹਾ ਭੰਗੜੇ ਮਾਰਦਾ ਮਾਰਦਾ, ਉੱਥੇ ਫਿਰ ਇਕੱਠ ਹੁੰਦਾ ਰਿਹਾ। ਆ ਕਿਹੜਾ ਪਿੰਡ ਦੱਸਿਆ ਜੀ? ਕੌਲਪੁਰ ਧੌਲਪੁਰ। ਸਿੱਖਾਂ ਦਾ ਪਿੰਡ ਸੀ। ਤੇ ਛੱਪੜ ਵੀ ਆਏ ਪਿੰਡ 'ਚ ਕੋਈ? ਆ ਛੱਪੜ ਤੇ ਹੈ ਨੇ। ਕਿੰਨੇ ਕੁ ਛੱਪੜ ਹਨ ਪਿੰਡ 'ਚ? ਛੱਪੜ ਕੋਈ 2-3 ਹਨ। ਸਾਡੇ ਲਹਿੰਦੇ ਵਾਲੇ ਇੱਕ ਨਾਲਾ ਵਗਦਾ ਸੀ, ਉਹ ਨਾਲ ਆਉਂਦਾ, ਉਹਦਾ ਮੁੰਡ ਨਾਲ ਚੱਕਰ ਆਉਂਦਾ। ਉਹ ਨਹਨਾਲ ਵਾਲਾ ਨਾਲ ਹੈ? ਉਹਦਾ ਮੁੰਡ ਸਾਡੇ ਪਿੰਡ ਆ। ਤੁਹਾਡੇ ਪਿੰਡ ਦੇ ਕੋਲੋਂ ਦੀ ਆਉਂਦਾ ਸੀ ਉਹ? ਪਿੰਡ ਦੀ ਜੂਹ ਦੇ ਵਿੱਚੋਂ ਦੀ ਆਉਂਦਾ ਸੀ, ਬੋੜ ਦਾ ਬੂਟਾ ਸੀ, ਨਾਲ ਕਬਰਾਂ ਹਨ ਉਹਦੇ ਉੱਤੇ। ਤੇ ਪਿੰਡ ਦੇ ਉਹ ਲਹਿੰਦੇ ਆਉਂਦਾ ਸੀ ਜਾਂ ਚੜ੍ਹਦੇ ਆਉਂਦਾ ਸੀ? ਲੈਂਦਿਓ
ਲੈਂਦੇ ਹੋ ਹਾਂ। ਠੀਕ ਹੋ ਗਿਆ। ਤੇ ਦੱਸੋ ਜਰਾ ਕਿ ਪਿੰਡ ਦੇ ਵਿੱਚ ਉਸ ਵਕਤ ਜਿਸ ਤਰ੍ਹਾਂ ਹਰ ਤਰ੍ਹਾਂ ਦੇ ਕੰਮੀ ਹੁੰਦੇ ਨੇ, ਆ ਲੋਹਾਰ ਹੁੰਦੇ ਨੇ, ਤਰਖਾਨ ਹੁੰਦੇ ਨੇ, ਲੋਹਾਰਾਂ ਦਾ ਕੰਮ ਕੌਣ ਕਰਦਾ ਸੀ? ਲੋਹਾਰਾਂ ਦਾ ਕੰਮ ਕਰਦੇ ਹਨ ਬਾਗਲਾਂ ਚੱਕ ਦੇ ਬੰਦੇ, ਮੁਸਲਮਾਨ ਸਨ? ਮਿਸਤਰੀ ਆ ਮੁਸਲਮਾਨ। ਕੀ ਨਾਂ ਸੀ ਉਹਦਾ ਲੋਹਾਰ ਦਾ? ਇਹ ਨਹੀਂ ਮੈਨੂੰ ਪਤਾ ਉਹਦੇ ਨਾਂ ਦਾ। ਤੇ ਉਹਨੇ ਸਾਡੇ ਅੰਮ੍ਰਿਤਸਰ ਦੇ ਖਰਾਸ ਵੀ ਲਵਾਇਆ ਸੀ ਅਸੀਂ। ਅੱਛਾ ਖਰਾਬ ਵੀ ਆ ਇਹ? ਜਗ੍ਹਾ ਵੀ ਦਿੱਤੀ ਸੀ ਉਹਨੂੰ, ਅੱਛਾ ਭਈ ਅਸੀਂ ਕੋਠਾ ਛੱਤ ਕੇ ਉਹਨੂੰ ਦਿੱਤਾ ਰਿਹਾ ਸੀ ਵੀ ਦੂਏ ਪਿੰਡ ਦਾ ਤੂੰ ਤੇ ਇੱਥੇ ਹੀ ਰਹੋ। ਉਸੇ ਅੰਬ ਥੱਲੇ ਜਿਹੜਾ ਤੁਸੀਂ ਉਸੇ ਅੰਮ੍ਰਿਤਸਰ ਦੇ 5-6 ਕਨਾਲਾਂ ਪੈਲੀ ਸੀ ਉਹਦੇ ਕਬਜ਼ੇ ਕੀਤੀ ਸੀ ਉਹਨੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਚਲੋ ਅਸੀਂ ਰਿਕੁਐਸਟ ਕਰਨੇ ਆ ਕਿ ਜਿਹੜਾ ਕੋਈ ਤੁਹਾਡੇ ਪਿੰਡ ਦਾ ਕੋਈ ਬੰਦਾ ਸਾਡੀ ਗੱਲਬਾਤ ਸੁਣਦਾ ਏ, ਅਗਰ ਉਹ ਅੰਬ ਅਜੇ ਮੌਜੂਦ ਹੋਏ, ਅਸੀਂ ਉਹਦੇ ਅੱਗੇ ਰਿਕੁਐਸਟ ਕਰਨੇ ਆ ਕਿ ਸਾਨੂੰ ਉਹਦੀ ਫੋਟੋਜ ਬਣਾ ਕੇ ਸਾਨੂੰ ਭੇਜਣ ਤਾਂ ਕਿ ਅਸੀਂ ਤੁਹਾਨੂੰ ਦਿਖਾ ਸਕੀਏ। ਆਪ ਬਾਣੇ ਜਾ ਕੇ ਅੰਬ ਨੇ ਜਿਹੜਾ ਜੀ ਜੀ ਪਿੰਡੋਂ ਨਾਲ ਹੀ ਚੜਦੇ ਹਲ। ਅਸੀਂ ਇਨਸ਼ਾਅੱਲਾ ਰਿਕੁਐਸਟ ਕਰਤੀ ਹੈ, ਅਗਰ ਕੋਈ ਦੋਸਤ ਸੁਨੇਗਾ ਤੇ ਉਹ ਲਾਜ਼ਮੀ ਸਾਨੂੰ ਉਹਦੀ ਫੋਟੋਜ ਬਣਾ ਕੇ ਭੇਜੇਗਾ, ਤੁਹਾਨੂੰ ਅਸੀਂ ਦਿਖਾਵਾਂਗੇ। ਅੱਛਾ ਅੱਛਾ ਤੇ ਦੱਸੋ ਜਰਾ ਕਿ ਪਿੰਡ ਦੇ ਵਿੱਚ ਦੁਕਾਨਾਂ ਕਿੰਨੀਆਂ ਸਨ? ਦੁਕਾਨਾਂ ਇਹੋ 2-3 ਹਨ। ਉਹ ਕਿੰਨੇ ਕਿੰਨੇ ਪਾਈ ਦੀ? ਉਹ ਬਾਕੀ ਮੈਨੂੰ ਨਹੀਂ ਨਾਂ ਉਹਨਾਂ ਦੇ ਯਾਦ। ਨਾ ਨਹੀਂ ਆਉਂਦੇ। ਤੇ ਜਿਹੜਾ ਸੀ ਨਾ ਬਾਗਲਾਂ ਚੱਕ, ਹਾਂਜੀ। ਉੱਥੇ ਬਾਜ਼ਾਰ ਸੀ। ਬਾਗਲਾ ਚੱਕ ਬਾਜ਼ਾਰ ਸੀ? ਆ ਕਿਉਂ ਉੱਥੇ ਮੁਸਲਮਾਨ ਥੋੜੇ ਹਨ, ਹਿੰਦੂ ਜ਼ਿਆਦਾ ਹਨ, ਤੇ ਕਰਾਰਾਂ ਦੀਆਂ ਦੁਕਾਨਾਂ ਹਨ ਉੱਥੇ, ਖੱਤਰੀਆਂ ਦੀਆਂ ਤੇ ਕਰਾੜਾਂ ਦੀਆਂ। ਹਾਂ। ਤੇ ਜਿਹੜਾ ਸ਼ਾਦੀ ਦਾ ਲੀੜਾ ਕਪੜਾ ਹੁੰਦਾ ਸੀ, ਹਾਂ ਉੱਥੋਂ ਜਾ ਕੇ ਲਿਆ ਉਹ ਉੱਥੋਂ ਜਾ ਕੇ ਲਿਆ ਹੁੰਦੇ। ਬਾਗਲੇ ਚੱਕੂ? ਹਾਂ ਬਾਗਲਾਂ ਚੱਕੋ। ਅੱਛਾ ਤੇ ਪਿੰਡ 'ਚ ਮਸਜਿਦ ਹੈ ਸੀ ਕੋਈ? ਮਸੀਤ ਹੈ ਸੀ ਤੇ ਕੱਚੀ ਸੀ ਪੱਕੀ? ਕੱਚੀ। ਕੱਚੀ। ਉਹ ਮਕਾਨ ਹੀ ਕੱਚੇ ਹਨ ਸਾਰੇ। ਸਾਰੇ ਪਿੰਡ 'ਚ ਮਕਾਨ ਸਾਰੇ ਕੱਚੇ ਹੀ ਸਨ? ਕੱਚੇ ਹਨ ਮਕਾਨ। ਮੌਲਵੀ ਦਾ ਕੋਈ ਨਾਂ ਯਾਦ ਹੈ? ਮੌਲਵੀ ਦਾ? ਮੌਲਵੀ ਦਾ ਨਾਂ ਨਹੀਂ ਯਾਦ। ਯਕੂਬ ਸੀ ਤੇ ਉਹ ਮੇਰਾ ਚਾਚਾ ਸੀ। ਅੱਛਾ ਉਹ ਪੜ੍ਹਾਉਂਦੇ ਰਹੇ ਨਮਾਜ਼? ਹਾਂ ਉਹ ਨਮਾਜ਼ ਪੜ੍ਹਾਉਂਦਾ ਰਿਹਾ। ਤੇ ਸਕੂਲ ਹੈ ਸੀ ਪਿੰਡ 'ਚ ਕੋਈ? ਨਹੀਂ ਕੋਈ ਸਕੂਲ ਨਹੀਂ। ਜਿਹੜੇ ਪਿੰਡ ਦੇ ਬੱਚੇ ਹਨ ਉਹ ਕਿੱਥੇ ਜਾਂਦੇ ਰਹੇ ਨੇ ਪੜ੍ਹਨ ਵਾਸਤੇ? ਉੱਥੇ ਜਾਂਦੇ ਰਹੇ ਨੇ ਉਹ ਬਾਗਲਾਂ ਚੱਕ। ਬਾਗਲਾ ਚੱਕ ਹੀ? ਬਾਗਲਾ ਚੱਕ ਵੱਡਾ ਸਕੂਲ ਹੀ ਕਿ ਛੋਟਾ ਹੀ? ਨਹੀਂ ਛੋਟਾ ਹੀ। ਤੇ ਤੁਹਾਨੂੰ ਮਿਲਿਆ ਮੌਕਾ ਸਕੂਲ ਜਾਣ ਦਾ ਕੋਈ? ਨਾ ਜੀ ਸਾਨੂੰ ਕੋਈ ਨਹੀਂ ਮਿਲਿਆ, ਸਾਨੂੰ ਡੰਗਰ ਹੀ ਚਰੋਏ ਨੇ। ਅੱਛਾ ਅੱਛਾ ਅੱਛਾ। ਤੇ ਪਿੰਡ ਦੇ ਵਿੱਚ ਕਿਹੜੇ ਪਾਸੇ ਤੁਹਾਡਾ ਘਰ ਸੀ? ਸਾਡਾ ਚੜ੍ਹਦੇ ਵਾਲੇ ਘਰ ਸੀ ਵਿੱਚ ਵਿਚਕਾਰ ਪਿੰਡ ਦੇ। ਚੜ੍ਹਦੇ ਵਾਲੇ ਪਾਸੇ? ਆ ਤੇ ਅੱਗੇ ਗਲੀ ਆਉਂਦੀ ਸੀ ਥੋੜੀ ਜੀ। ਗੁਆਂਢੀ ਕੌਣ ਕੌਣ ਸੀ ਦੁਆਲੇ ਤੁਹਾਡਾ? ਅੱਗੇ ਬੇਲੀ। ਠੀਕ ਹੈ। ਗੁਆਂਢੀ ਯੂਸਫ ਅੱਛਾ ਤੇ ਉਹਦਾ ਸ਼ੋਦਾ। ਸ਼ੋਦਾ? ਹਾਂ ਠੀਕ ਹੈ। ਤੇ ਇੱਕ ਉਹੀ ਉਹਦਾ ਨਾਂ ਨਹੀਂ ਆਉਂਦਾ ਪਿਆ, ਰਹਿਮਾ। ਰਹਿਮਾ? ਹਾਂ। ਹੋਰ? ਤੇ ਉਹ ਜਿਹੜਾ ਸੀ ਉਹ ਤੇ ਮੇਰਾ ਚਾਚਾ ਸੀ, ਉਹ ਤੇ ਵੱਖ ਹੋਇਆ ਮੇਰੇ ਮੌਜੂਦਗੀ ਚ। ਅੱਛਾ ਨੌਕਰੀ ਸੀ ਉਹ ਖੈਰਦੀਨ ਉਹਦਾ ਨਾਂ। ਖੈਰਦੀਨ। ਤੇ ਕਦੇ ਮੌਕਾ ਮਿਲਿਆ ਤੁਹਾਨੂੰ ਸਾਂਬਾ ਦੇਖਣ ਦਾ, ਜੰਮੂ ਦੇਖਣ ਦਾ? ਨਹੀਂ ਨਹੀਂ ਬਿਲਕੁਲ ਮੌਕਾ ਨਹੀਂ ਮਿਲਿਆ 47 ਤੋਂ ਪਹਿਲੇ ਹੈ? ਨਾ। ਤੇ ਬਾਬਾ ਚਾਂਬਲਿਆਲ ਦਾ ਦਰਬਾਰ ਜਿਹੜਾ ਉਦੋਂ ਕਦੇ ਨਹੀਂ ਮੇਰਾ ਸ਼ਲਾ ਦੇਖਿਆ ਕਿਤੇ ਪਹਿਲੇ? ਨਹੀਂ ਚਾਂਬਲਿਆਲ ਤੇ ਆਉਂਦੇ ਆਂ ਤੇ ਜੰਮੂ ਵੀ ਮੈਂ ਉੱਥੇ ਸਾਂਬੇ ਵੀ ਮੈਂ ਗਿਆ। ਅੱਛਾ ਸਾਂਬਾ ਦੇਖਿਆ ਨਹੀਂ? ਸਾਂਬਾ ਦੇਖਿਆ ਤਾਂ ਮੈਂ ਉਹਦੀ ਛੋਟਾ ਜਿਹਾ ਹਾਂ। ਹਾਂ। ਤੇ ਮੁਕੱਦਮਾ ਸੀ ਸਾਡੇ ਤੇ ਇੱਕ ਬੰਦੇ ਨੇ ਕੀਤਾ ਦਾ ਤੇ ਉਹਨੂੰ ਮੈਨੂੰ ਲਿਖਾਇਆ ਦਾ ਸੀ। ਅੱਛਾ। ਇੱਕ ਹੋਰ ਸ਼ਰੀਕੇ ਚੋਂ ਬਾਬਾ ਲੱਗਦਾ ਸੀ, ਉਹ 100 ਸਾਲ ਤੋਂ ਉੱਤੇ ਸੀ। ਅੱਛਾ। ਉਹ ਉੱਠ ਨਹੀਂ ਸੀ ਸਕਦਾ ਹਾਂ। ਤੇ ਉਹਨੂੰ ਵੀ ਉਹਨੇ ਲਿਖਾਇਆ ਦਾ ਸੀ ਇਹ ਦੋ ਜਿਹੜੇ ਬੰਦੇ ਨੇ ਬਦਮਾਸ਼ ਨੇ, ਹਾਂ। ਇਹ ਮੈਂ ਜਿਸਲੇ ਬਾਣੇ ਚੱਕ ਯੂ ਚ ਜਾਂਦਾ ਮੈਨੂੰ ਇਹ ਕਤਲ ਕਰਨਾ ਚਾਹੁੰਦੇ ਨੇ। ਉਹਦੇ ਬੱਚੇ ਦਾ ਵੀ ਨਾਂ ਲਾਇਆ? ਆ ਮੇਰਾ ਵੀ ਨਾਂ ਤੇ ਬਾਬੇ ਦਾ ਵੀ। ਅੱਛਾ। ਤੇ ਉਹ ਉੱਤੇ ਕਚਹਿਰੀ ਹੁੰਦੀ ਸੀ ਸਾਂਬੇ, ਪੌੜੀਆਂ ਚੜ੍ਹ ਕੇ ਉੱਤੇ ਜਾਣੇ ਪੈਂਦਾ ਸੀ। ਮੇਰੇ ਚਾਚੇ ਨੇ ਚੁੱਕ ਕੇ। ਅੱਛਾ। ਕਿਉਂ ਜਿਹੜੀ ਗੱਲ ਸੁਣਾਈ ਹੈ ਨਾ ਤੁਹਾਨੂੰ ਜੀ ਜੀ। ਬਈ ਇਹ ਗੱਲ ਸੀ। ਉੱਥੇ ਜਿਸਲੇ ਗਏ ਆ ਤੇ ਉਹਨਾਂ ਬਾਜ ਪਹਿਲਾਂ ਮੈਨੂੰ ਤੇ ਉਹ ਬੁੱਢੇ ਨੂੰ ਮਾਰੀ ਆ। ਅੱਛਾ ਉਹ ਅਦਾਲਤ ਵਿੱਚ? ਅਦਾਲਤ ਚ ਅੱਛਾ। ਅਫਸਰ ਨੇ ਉਹਦੇ ਅੱਗੇ ਹੀ ਐਵੇਂ ਛੱਜਾ ਜਿਹਾ ਇੰਨਾ ਕੁ ਹਾਂ। ਤੇ ਉੱਥੇ ਖਲੋਣੇ ਪੈਂਦਾ ਸੀ ਇਸ ਤਰ੍ਹਾਂ ਥੱਲੇ। ਠੀਕ ਹੈ। ਮੈਂ ਉੱਥੇ ਥੱਲੇ ਖਲੋ ਗਿਆ। ਮੈਨੂੰ ਮੇਰਾ ਚਾਚਾ ਲੱਗਾ ਆਖਣ ਪਏ ਪੁੱਤਰ ਜਿਸਲੇ ਉਹ ਆਖੇਗਾ ਨਾ ਤੇਰਾ ਨਾਂ ਲੈ ਕੇ ਵੀ ਹਾਜ਼ਰ ਹੈ ਹਾਂ। ਤੇ ਤੂੰ ਆਖੀ ਆਹੋ ਜੀ ਮੈਂ ਹਾਜ਼ਰ ਠੀਕ ਹੈ। ਹੈਂ। ਠੀਕ ਹੈ। ਉਹਨੇ ਜਿਸਲੇ ਬਾਜ ਮਾਰੀ ਮੈਂ ਆਖਾਂ ਹਾਜ਼ਰ ਆ, ਹਾਂ। ਉਹ ਆਖੇ ਬੈਠਾ ਦਾ ਕਿਉਂ ਹੈ ਤਾਂ ਉੱਠ ਹੈਂ ਤੇ ਮੈਂ ਖਲੋਤਾ ਦਾ ਬੈਠੇ ਦੀ ਆਖੀ ਜਾਂਦੇ? ਹਾਂ। ਠੀਕ ਹੈ। ਨਹੀਂ ਬੈਠਾ ਦਾ ਨਹੀਂ ਖਲੋਤਾ ਦਾ ਆਖੇ ਗੱਲ। ਹਾਂ। ਅੱਛਾ। ਪਰ ਉਹ ਅੱਗੇ ਕੰਧ ਹੀ ਉਹਦੇ। ਹਾਂ। ਫਿਰ ਮੈਨੂੰ ਉਹ ਕੰਧ ਜਿਹੀ ਤੇ ਲੱਕੜ ਦੀ ਜਿਹੜੀ ਪਰਦਾ ਹੁੰਦਾ ਜਿਹੜਾ? ਹਾਂ ਉਹ ਪਰਦਾ ਸੀ। ਮੈਨੂੰ ਚਾਚੇ ਮੇਰੇ ਨੇ ਹੱਥੋਂ ਫੜ ਕੇ ਨਾ ਤੇ ਚੁੱਕ ਕੇ ਤੇ ਉੱਤੇ ਖਲਿਆ ਲਿਆ। ਇਹ ਆ ਬਦਮਾਸ਼ ਆ ਜੀ ਹੈਂ। ਤੇ ਜਨਾਬ ਦਾ ਖਰਚਾ ਭਰਨੇ ਆ। ਦੂਸਰਾ ਜਿਹੜਾ ਬਦਮਾਸ਼ ਆ ਪੁੱਜ ਨਹੀਂ ਸਕਦਾ, ਉਹ ਬਿਮਾਰ ਹੈ? ਉਹਦਾ ਖਤਰਾ ਵੀ ਜੇ ਰਾਹ 'ਚ ਮਰ ਗਿਆ ਹਾਂ। ਡੋਲੀ 'ਚ ਪੈ ਕੇ ਆ ਸਕਦਾ ਉਹ। ਤੇ ਜਨਾਬ ਦਾ ਮੈਂ ਖਰਚਾ ਭਰਨਾ ਤੇ ਜਨਾਬ ਜਾ ਕੇ ਤੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਦੋਵੇਂ ਬੰਦੇ ਹੀ ਗਲਤ ਲਹਾਏ ਜਾਣ, ਇੱਕ ਬੱਚਾ ਹੀ ਤੇ ਇੱਕ ਬੁੱਢਾ ਹੀ। ਅੱਛਾ। ਅੱਛਾ ਉਹ ਸਾਂਬਾ ਸ਼ਹਿਰ ਆ ਉਹ ਲਹਿੰਦੇ ਚੜ੍ਹਦੇ ਜ਼ਿਆਦਾ ਜਾਂ ਦੱਖਣ ਪਹਾੜ ਦਾ? ਦੱਖਣ ਭਾਰਤ ਦਾ ਵੀ ਯਾਰ ਲੈਂਦੇ ਚੜ੍ਹਦਾ ਵੀ ਇਹ 'ਚ ਵੱਖਾ ਹੀ ਆ। ਵੱਖਾ ਹੀ। ਤੇ ਮੈਂ ਸੁਣਿਆ ਕਿਹੜਾ ਬਸੰਤਰ ਹੈ ਵੀ ਕੋਈ ਕੋਲੋਂ ਨਹੀਂ ਆਉਂਦਾ? ਇਹ ਬਸੰਤਰ ਜਿਹੜਾ ਹਾਂਜੀ
ਇਹ ਸਾਡੇ ਚੜ੍ਹਦੇ ਆਉਂਦਾ ਖਾਨਪੁਰ ਦੇ ਨਾਲ ਹੀ ਚੜ੍ਹਦੇ ਖਾਨਪੁਰ ਦੇ ਵੀ ਜੀ ਉੱਥੇ ਬੈਠੇ ਦੇ ਨੇ ਨਾ ਜੰਡਿਆਲੇ ਬੈਠੇ ਦੇ ਨੇ ਚਾਚਾ ਯੂਸਫ ਹੋਰੀ, ਆਹੋ ਉਹਨਾਂ ਨੂੰ ਮੈਂ ਮਿਲਿਆ ਪਹਿਲੇ। ਇੱਥੇ ਵੀ ਆ ਨੇ ਖਾਨਪੁਰ ਦੇ, ਇੱਥੇ ਵੀ ਆਏ ਨੇ? ਹਾਂ। ਅੱਛਾ, ਉਸ ਪਿੰਡ ਵਿੱਚ ਮੈਨੂੰ ਫਰਮਾਇਸ਼ ਆਈ ਸੀ ਕਿ ਖਾਨਪੁਰ ਦਾ ਕਿ ਜੀ ਨੂੰ ਢੂੰਡੋ, ਉਹਦੀ ਵੀਡੀਓ ਬਣਾਓ। ਫਿਰ ਮੈਂ ਉੱਥੇ ਗਿਆ, ਅੱਬੂ ਨੂੰ ਪੁੱਛਿਆ ਆਪਣੇ ਨੂੰ ਕਿੱਥੇ ਕਿੱਥੇ ਜੀ ਬੈਠੇ ਨੇ, ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਉੱਥੇ ਬੈਠੇ ਦੇ ਨੇ ਉਹ ਮਰ ਜੰਡਿਆਲੇ। ਗਏ, ਉਹ ਸਾਰੇ ਮਰ ਗਏ ਦੇ ਨੇ। ਉੱਥੇ ਬਜ਼ੁਰਗ ਇੱਕ ਹੈ ਨੇ ਵੈਸੇ। ਉੱਥੇ ਹੋਣਾ ਕੋਈ ਇੱਥੋਂ ਵਾਲੇ ਨੇ ਜਿਹੜੇ ਸਭ ਮਰ ਗਏ ਦੇ ਨੇ। ਅੱਛਾ ਹਾਂ। ਅੱਛਾ, ਅਦਰ ਵਾਪਸ ਆਨੇ ਕਿ ਦੱਸੋ ਕਿ ਬਾਪੂ ਨੇ ਕਿੰਨੀ ਕੁ ਜ਼ਮੀਨ ਰੱਖੀ, ਜ਼ਮੀਨ ਸੀ ਹੁਣ ਬਾਪੂ ਕੋਲ ਉੱਥੇ ਰਿਆਸਤ, ਉਹ ਜੀ ਉੱਥੇ ਰਿਆਸਤ ਚ ਬਾਣੇ ਚੱਕ ਚ? ਉੱਥੇ ਦੇ ਕੋਈ 60-70 ਕਿੱਲੇ ਜ਼ਮੀਨ। ਅੱਛਾ, 60-70 ਕਿੱਲੇ ਜ਼ਮੀਨ ਤੁਹਾਡੇ ਕੋਲ ਆਪਣੀ? 50 ਕਿੱਲਿਆਂ ਦਾ ਤੇ ਸਾਨੂੰ ਯੂਨਿਟ ਆਇਆ ਸੀ। ਅੱਛਾ, ਯੂਨਿਟ ਤੁਹਾਡਾ 50 ਕਿੱਲੇ ਦਾ ਹੈ? 50 ਕਿੱਲੇ ਦਾ ਯੂਨਿਟ ਆਇਆ ਤੇ ਉਹ ਬੁੱਢਾ ਨਹੀਂ ਗਿਆ, ਆਂਦਾ ਇੱਥੇ ਜਿਹੜੀ 10 ਕਿੱਲੇ ਕਿਰਾਏ ਦੀ ਆ ਉਹ ਛੱਡ ਕੇ ਚਲੇ ਜਾਣਾ, ਅਸੀਂ ਨਹੀਂ, ਇਹ ਨਹੀਂ ਭਗਦੀ ਭਈ ਇਹ ਭੈੜੀ ਜ਼ਮੀਨ ਆ, ਅਸੀਂ ਚਲੇ ਜਾਣਾ ਵਾਪਸ ਹੀ। ਅੱਛਾ, 3 ਨੋਟਿਸ ਆਏ ਤੇ 3 ਵਾਪਸ ਕਰ ਛੱਡੇ। ਅੱਛਾ ਹਾਂਜੀ, ਤੇ ਮਗਰੋਂ ਕਿ ਸ਼ਰੀਕੇ ਚੋਂ ਤਾਇਆ ਲੱਗਦਾ ਸੀ ਮੇਰਾ, ਉੱਥੇ ਪਿੰਡੀ ਰਹਿੰਦੇ ਨੂੰ, ਅੱਛਾ, ਮਰ ਗਿਆ ਦਾ ਉਹ ਆਇਆ ਤੇ ਉਹ ਆਣ ਕੇ ਗਾਲਾਂ ਕੱਢਣ ਲੱਗ ਪਿਆ। ਭਈ ਉਹ ਨਿੱਕਾ ਜਿਹਾ ਸੀ ਉਹਦੇ ਨੂੰ ਤੇ ਉਹ ਵੱਡਾ ਸੀ। ਆਖਣ ਲੱਗਾ ਤੇਰੇ ਕੋਲ ਡੰਗਰ ਚਰਾਉਂਦੇ ਹਾਂ, ਤੂੰ ਡੰਗਰਾਂ ਵਾਲੀ ਮੱਤ ਕੀਤੀ, ਤੂੰ ਮੈਨੂੰ ਤੇ ਪਤਾ ਕਰਨਾ ਸੀ। ਅੱਛਾ, ਉੱਥੇ ਜਾਂਦੇ ਸਿਆਲਕੋਟ ਤੇ ਉਹ ਬੰਦਾ ਸੀ 50 ਕਿੱਲੇ ਮਿਲ ਜਾਣੇ ਸੀ ਉਹ? ਹਾਂ। ਅੱਛਾ, ਤੇ ਕਿੰਨੀਆਂ ਕੁ ਜੋਗਾ ਰੱਖੀ ਜਾਂ ਬਾਪੂ ਨੇ ਉੱਥੇ? ਉੱਥੇ ਇੱਕੋ ਹੀ ਯੋਗ ਸੀ, ਬਾਕੀ ਮਰ ਗਏ ਦੇ ਹਨ ਸਾਰੇ, 6-7 ਭਰਾ ਹਨ। ਅੱਛਾ ਅੱਛਾ, ਬਜ਼ੁਰਗਾਂ ਨੇ ਇੱਕ ਹੀ ਜੋਗ ਹਨ? ਇੱਕੋ ਹੀ ਫਿਰ ਇਕੱਲਾ ਹੀ ਰਹਿ ਗਿਆ। ਤੇ ਦੂਆ ਜਿਹੜਾ ਖੈਰਦੀਨ ਹੈ ਨਾ, ਹਾਂ, ਇਹ ਵੀ ਚਾਚੇ ਦਾ ਪੁੱਤਰ ਹੀ, ਪਾਲਿਆ ਦਾ ਦਾਦੀ ਸਾਡੀ ਨੇ ਸੀ। ਠੀਕ ਹੋ ਗਿਆ। ਤੇ ਇਹਨੂੰ ਨੌਕਰ ਕਰਾਇਆ ਦਾ ਸੀ ਪੜਾ ਕੇ। ਅੱਛਾ, ਇਹ ਪੁਲਿਸ ਚੋਂ ਦਾ ਫੌਜ ਚ? ਫੌਜ ਚ। ਫੌਜ ਚ। ਤੇ ਇਹ ਉੱਥੋਂ ਆਣ ਕੇ ਨਾ ਫਿਰ ਡਿਸਚਾਰਜ ਹੋਇਆ, ਪਰ ਕੱਲਿਆਂ ਘਰ ਕੰਮ ਨਹੀਂ ਚੱਲਦਾ। ਹਾਂ, ਇਹ ਆਖਣ ਲੱਗਾ ਵੀ ਮੇਰੇ ਕੋਲ ਨਹੀਂ ਬਗਦੀ ਪਿਆਰੀ ਹੁਣ, ਤੇ ਨਹੀਂ ਕੰਮ ਹੁੰਦਾ। ਠੀਕ ਹੈ। ਇਹ ਫਿਰ ਡਿਸਚਾਰਜ ਹੋਇਆ ਬੜੇ ਚਾਰੇ ਨਾਲ। ਫਿਰ ਇਹ ਆ ਗਿਆ ਆਣ ਕੇ ਖੂਹ ਸ਼ੂ ਲਵਾਇਆ, ਦਮਾਲਾ ਖੂਹ ਲਵਾਇਆ, ਜਿਹਦੇ ਚ 2 ਮਾਲਾਂ ਬਗਦੀਆਂ ਨੇ। ਅੱਛਾ, 2 ਮਾਲਾ ਵਾਲਾ ਖੂਹ ਲਾਇਆ? ਹਾਂ, ਇੱਥੋਂ ਇਹ ਪਹਿਲੀ ਵਾਰੀ ਸੁਣਿਆ ਜੀ। ਇਹ ਚੱਕਰੀਆਂ ਟੋਂਬੇ ਖੜੇ। ਅੱਛਾ, ਇਸ ਚੱਕਰੀ ਤੋਂ? ਇਹ ਚੱਕਰੀਆ ਜਿਹੜੇ ਇੱਥੇ ਨਾਨਕੇ, ਮਾਂ ਦੇ ਵੀ ਨਾਨਕੇ ਇਸੇ ਤੇ ਪਿਓ ਦੇ ਵੀ ਇਸੇ। ਪਿਓ ਦੇ ਵੀ ਨਾਨਕੇ ਇੱਥੇ ਹਨ? ਪਿਓ ਬਾਲਾ ਸਾਹਿਬ ਦੇ ਵੀ ਇੱਥੇ ਇਸ ਚੱਕਰੀ ਚ? ਚੱਕਰੀ ਜ਼ਬਰਦਸਤ। ਉਦੋਂ ਇੱਥੇ ਟੋਂਬੇ ਮਸ਼ਹੂਰ ਸਨ ਇੱਥੋਂ ਦੇ? ਟੋਂਬੇ ਮਸ਼ਹੂਰ ਹਨ ਉਹ। ਅੱਛਾ, ਤੁਸੀਂ ਫਿਰ ਉਹ ਖੂਹ ਬੰਦਾ ਦੇਖਿਆ? ਖੂਹ ਟੁੰਬਦਾ ਦੇਖਿਆ, ਮੈਨੂੰ ਵਿੱਚ ਬਾਲ ਕੇ ਉਹਦੇ ਚ ਖੜਦੇ ਰਹੇ ਨੇ। ਇਹ ਕੀ ਤਰੀਕਾ ਕਰ ਹੁੰਦਾ ਖੂਹ ਬਣਾਉਣ ਦਾ, ਕੁਝ ਆਜ ਦੱਸੋ। ਇਹ ਉੱਤੇ ਹੁੰਦੇ ਛੱਤ ਪਾਇਆ ਦਾ। ਅੱਛਾ, ਜਿਸ ਤਰ੍ਹਾਂ ਪਾਉਂਦੇ ਨਹੀਂ ਛੱਤ ਤੇ ਉੱਤੇ ਚੜ ਕੇ ਕੰਮ ਕਰਦੇ ਨੇ। ਹਾਂ। ਤੇ ਵਿੱਚ ਗਲਾ ਰੱਖਿਆ ਦਾ ਹੁੰਦਾ, ਕਈ ਹੁੰਦੀ ਆ ਐਡੀ। ਹਾਂ, ਐਡੀ ਵੱਡੀ ਕਈ ਹੁੰਦੀ ਆ, ਉਹਨੂੰ ਰੱਸਾ ਪਾਇਆ ਦਾ ਹੁੰਦਾ। ਅੱਛਾ, ਛੋਟਾ ਜਿਹਾ ਦਸਤਾ ਹੁੰਦਾ, ਉਹ ਥੱਲੇ ਜਾਂਦੀ ਆ। ਉਹ ਟੁੰਬੇ ਨੇ ਜਿਹੜੇ ਉਹ ਕਈ ਲਾਉਂਦੇ ਨੇ, ਤੇ ਉੱਤੇ ਪੌਣੀ ਲਾਈ ਦੀ ਆ, ਤੇ ਉਹਦੇ ਨਾਲ ਉਹ ਕਈ ਖਿੱਚਦੇ ਨੇ ਬਾਹਰ। ਮਿੱਟੀ ਯਾਨੀ ਕਿ ਬਾਹਰ ਨਿਕਲ ਜਾਂਦੀ? ਹਾਂ, ਮਿੱਟੀ ਬਾਹਰ ਨਿਕਲਦੀ ਆ। ਉਹ ਜਿਹੜੀਆਂ ਇੱਟਾਂ ਲਾਉਂਦੇ ਨੇ ਵਿੱਚ, ਇੱਟਾਂ ਲਾਉਣ ਨੂੰ ਬੜੀ ਕਾਰੀਗਰੀ? ਇੱਟਾਂ ਤੇ ਪਹਿਲਾਂ ਚਿਣਿਆਂ ਦਾ ਹੁੰਦਾ ਖੂਹ। ਅੱਛਾ, ਇੱਟਾਂ ਪਹਿਲੇ ਲਾ ਲੈਂਦੇ ਨੇ? ਪਹਿਲਾਂ ਖੂਹ ਪਹਿਲਾਂ ਹੀ ਚਿਣਦੇ ਨੇ, ਚੱਕ ਤੇ ਚਿਣਦੇ ਨੇ। ਚੱਕ ਬਣਦਾ ਜਾਂ ਫਲਾਈ ਦੀ ਲੱਕੜ ਦਾ, ਜਾਂ ਟਾਲੀ ਦੀ ਲੱਕੜ ਦਾ। ਤੇ ਸਾਡਾ ਚੱਕ ਹੀ ਜਿਹੜਾ ਫਲਾਈ ਦੀ ਲੱਕੜ ਦਾ ਸੀ। ਅੱਛਾ, ਉਹ ਫਲਾਈ ਦੇ ਲੱਕੜ ਦਾ? ਥੱਲੇ ਜਿੰਨੀ ਦੀ ਚੌੜੀ ਹੋਣਾ ਨਾ ਚੱਕ ਗੋਲ, ਹਾਂ, ਇਹਦੇ ਉੱਤੇ ਹੀ ਹੋਣਾ, ਚਿਣੀ ਜਾਣਾ ਉੱਤੇ? ਚਿਣੀ ਜਾਣਾ। ਪਹਿਲਾਂ ਗੱਤ ਫਿਰ ਉਹ ਉੱਤੇ ਚਿਣੀ ਜਾਣਾ ਤੇ ਉਹ ਥੱਲੇ ਤੁਰੀ ਜਾਣਾ? ਉਹਨੂੰ ਫਿਰ ਉਹਨੂੰ ਉਦੋਂ ਜਾਣਾ ਥੱਲੇ, ਕੋਠੀ ਬਾਬਾ ਨੀਚੀ ਕਰ ਛੱਡਣਾ। ਅੱਛਾ, ਤੇ ਫਿਰ ਜੇ ਉਹ ਥੱਲੇ ਜਾਣਾ ਨਹੀਂ ਚੱਕ, ਹਾਂਜੀ, ਤੇ ਉਹ ਇੱਟਾਂ ਨੇ ਵੀ ਨਾਲ ਥੱਲੇ ਜਾਣਾ, ਤੁਰੀ ਜਾਣਾ ਨਾਲ ਤੁਰੀ ਜਾਣਾ। ਉਹ ਫਿਰ ਕਈ ਵਿੱਚ ਵੜ ਕੇ ਤੇ ਥੱਲੇ ਲਾਣੀ ਜਦੋਂ ਪਾਣੀ ਆ ਜਾਣਾ ਤੇ। ਅੱਛਾ ਜੀ, ਇਹ ਤੁਹਾਡੇ ਕਹਿਣ ਦਾ ਮਤਲਬ ਜਿਸ ਤਰ੍ਹਾਂ ਹੁਣ ਬੋਰਿੰਗ ਹੁੰਦੀ ਹੈ ਤੇ ਬੋਕੀ ਥੱਲੇ ਤੁਰੀ ਜਾਂਦੀ ਹੈ? ਇਸ ਤਰ੍ਹਾਂ ਹੀ ਹੈ। ਇਹ ਤਰੀਕਾ। ਠੀਕ ਹੋ ਗਿਆ। ਤੇ ਜੋ ਢੱਗਿਆਂ ਦੇ ਕਿਸ ਤਰ੍ਹਾਂ ਦੇ ਰੰਗ ਹਨ ਬਾਪੂ ਦੇ ਢੱਗੇ ਰਹੇ ਹਨ? ਝੱਗੇ ਨਾਲ ਕੋਈ ਕਾਲਾ ਰੰਗ, ਕੋਈ ਗੋਰਾ ਰੰਗ, ਕੋਈ ਗਜਰਾ ਰੰਗ, ਇਸ ਤਰ੍ਹਾਂ ਦੇ ਰੰਗ ਹੁੰਦੇ ਆ ਝੱਗੇ। ਤੇ ਪਿੰਡ ਵਿੱਚ ਕਿਸੇ ਬੰਦੇ ਨੇ ਟੋਕਾ ਲਾਇਆ ਸੀ ਮਸ਼ੀਨ ਜਿਹੜੀ ਆ ਹੱਥ ਵਾਲੀ? ਪੱਠੇ ਕੋ ਇਹ ਤੇ ਹੁਣ ਉਹਦੀ ਵਾਲੀ ਹੈ ਨਾ, ਬਿਜਲੀ ਵਾਲੀ ਹੈ ਨਾ, ਹੱਥ ਵਾਲੀ ਕਿਸੇ ਨੇ ਲਾਈ ਦੀ? ਉਦੋਂ ਹੱਥ ਵਾਲੀਆਂ ਘਰ ਮਸ਼ੀਨਾਂ ਹਨ। ਉਸੇ ਦੀ ਘਰ ਚ ਲਾਈ ਦੀ ਸੀ ਉਸ 47 ਤੋਂ ਪਹਿਲੇ ਦੀ ਗੱਲ ਕਰਦੇ? ਕਿਹਨੇ ਲਾਈ ਦੀ ਮਸ਼ੀਨ ਉਸ ਟਾਈਮ? ਉਹ ਇੱਕ ਸਾਡੇ ਘਰ ਦੀਆਂ ਲਾਈ ਦੀ ਸੀ, ਹਾਂ, ਤੇ ਇੱਕ ਨਾਲ ਘਰ ਸੀ ਸ਼ੋਦੇ ਦਾ, ਉਹਨਾਂ ਵੀ ਲਾਈ ਦੀ। ਸ਼ੋਦੇ ਹੋਰਾਂ ਵੀ ਲਾਈ ਦੀ? ਠੀਕ ਹੋ ਗਿਆ। ਤੇ ਸਾਈਕਲ ਹੈ ਕਿਸੇ ਕੋ ਪਿੰਡ ਚ? ਸਾਈਕਲ ਕਿਸੇ ਬੰਦੇ ਕੋਲ ਹੀ, ਉਹਨਾਂ ਦੇ ਨਾਂ ਨਹੀਂ ਯਾਦ ਹੈ। ਸਹੀ ਹੈ ਸਾਈਕਲ, ਤੁਸੀਂ ਦੇਖੀ ਦੀ ਹੈ? ਸਾਈਕਲ ਆਇਆ ਹਨ। ਰੇਡੂਆ? ਰੇਡੂਆ ਨਹੀਂ ਸੀ ਸਾਡੇ ਕੋਲ, ਉਹੀ ਤਵਿਆਂ ਵਾਲੀ ਮਸ਼ੀਨ ਚਾਚੇ ਨੇ। ਝਾਂਜਰ ਜਿਹੜੀ ਹੁੰਦੀ ਉਹ? ਅੱਛਾ। ਉਹ ਜਿਸ ਲਈ ਆਇਆ ਨਾ ਛੁੱਟੀ ਤੇ, ਨਿੱਕੇ ਹੈ ਮੁੰਡੇ ਅੰਦਰ, ਤੇ ਕੋਠੇ ਤੇ ਲਾਈ ਨਾ ਉਹ ਕਿਤਾਬ ਵੀ ਚੰਗੀ ਪੜ੍ਹਦਾ ਰਿਹਾ, ਆਵਾਜ਼ ਚੰਗਾ ਸੀ ਉਹਦਾ। ਅੱਛਾ, ਦੂਗੇ ਪਿੰਡੋਂ ਲੋਕ ਸੁਣਨ ਆਉਂਦੇ ਰਹੇ ਨੇ, ਭਾਈ ਨੌਕਰ ਆ ਲਾ, ਨੌਕਰ ਆ ਲਾ। ਠੀਕ ਹੈ। ਤੇ ਚਲੋ ਸੁਣਨ ਚੱਲੀਏ, ਤੇ ਦਵਾਈ ਪੈ ਗਈ। ਉਹ ਨੌਕਰ ਨੇ ਇੱਕ ਲਿਆਂਦਾ ਤਵਾ ਜਿਹਾ ਚਾੜਦਾ, ਉਹ ਭਾਈ ਗਾਣੇ ਗਾਉਂਦਾ। ਅੱਛਾ, ਉਹ ਗਾਣੇ ਗਾਉਂਦਾ। ਪਹਿਲੀ ਦਫਾ ਦੇਖਿਆ ਨਾ? ਪਹਿਲੀ ਦਫਾ ਦੇਖਿਆ। ਤੇ ਲੋਕ ਦੂਗੇ ਤਰੀਏ ਪਿੰਡੋਂ ਆਣ ਕੇ ਦੇਖਣਾ ਹੁਣ ਕਰ ਤਵਾ ਦੇਖਣ ਆਉਣਗੇ, ਤੇ ਉਹ ਚੱਲਣਾ, ਤੇ ਉਹਨੇ ਗਾਣੇ। ਠੀਕ ਹੈ। ਤੇ ਗੱਡੇ ਕਿੰਨੇ ਕਹਾਂ ਪਿੰਡ ਚ? ਗੱਡਿਆਂ ਦਾ ਮੈਨੂੰ ਕੋਈ ਪਤਾ ਨਹੀਂ, ਕੋਈ ਆਇਆ ਹੀ ਨਹੀਂ। ਗੱਡਿਆਂ ਦਾ ਨਹੀਂ ਪਤਾ ਜੀ?
ਠੀਕ ਹੈ। ਘਰ ਤੇ ਪੈਸੇ ਚੱਲਦੇ ਕਿਹੜੇ ਹਾਂ ਉਦੋਂ? ਹਾਂ ਉਦੋਂ ਕਿਹੜੇ ਪੈਸੇ ਚੱਲਦੇ ਹਨ? ਪੈਸੇ ਉਹਨੂੰ ਚੱਲਦੇ ਹਨ ਚਾਂਦੀ ਦੇ ਰੁਪਈਏ। ਚਾਂਦੀ ਦੇ ਰੁਪਏ ਚੱਲਦੇ ਹਨ। ਚਾਂਦੀ ਉਹ ਸਿਰਫ ਉਧਰ ਹੀ ਚੱਲਦੇ ਹਨ ਜਾਂ ਇੱਧਰ ਵੀ ਚੱਲ ਜਾਂਦੇ ਹਨ? ਇੱਧਰ ਵੀ ਚੱਲਦੇ ਹਨ, ਹਰ ਪਾਸੇ ਚੱਲਦੇ ਹਨ ਚਾਂਦੀ ਦੇ। ਦੋਨਾਂ ਪਾਸੇ ਹੀ ਚੱਲ ਜਾਂਦੇ ਹਾਂ ਹਨ। ਚਾਂਦੀ ਦੇ। ਠੀਕ ਹੋ ਗਿਆ। ਤੇ ਉਹ ਹੁੰਦੀਆਂ ਹਨ ਬਾਸਣੀਆਂ, ਉਹਦੇ ਨੇ ਬਟੂਏ ਤੇ ਉਹਦਾ ਪਲਾ ਤੇ ਉਹ ਗੁਥਲੀ ਜੀ ਹੁੰਦੀ ਰਹੀ ਆ ਨੇ ਅਸਰ ਨੇ ਜਿਹਦੇ ਚ ਰੁਪਈਏ ਜਾ ਪੈਣ। ਠੀਕ ਹੈ। ਤੇ ਉਹ ਲੱਕ ਨਾਲ ਬੰਨ ਲੈਣੀ, ਅੱਗੇ ਪਿੱਛੇ ਜਾਣਾ ਲਿਆ ਕੇ। ਤੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਉਸ ਟਾਈਮ ਤੁਹਾਡੇ ਪਿੰਡ 'ਚ? ਹਰ ਫਸਲ ਹੁੰਦੀ ਸੀ ਜਿੰਨੀ ਵੀ ਆ। ਮੁੰਜੀ ਵਗੈਰਾ ਵੀ ਹੁੰਦੀ ਸੀ? ਮੁੰਜੀ ਬੇਬਾ ਹੁੰਦੀ ਸੀ, ਮਕਈ ਹੁੰਦੀ ਸੀ, ਬਾਜਰਾ ਹੁੰਦਾ ਸੀ, ਕਮਾਦ ਹੁੰਦਾ ਸੀ। ਜਦੋਂ ਉਸ ਟਾਈਮ ਸੁਣਿਆ ਕਿ ਇੱਧਰ ਸਾਡੇ ਇਲਾਕੇ 'ਚ ਇੱਧਰ ਕੋਈ ਮੁੰਜੀ ਨਹੀਂ ਹੁੰਦੀ ਉਸ ਟਾਈਮ। ਇੱਥੇ ਬਾਜਰੇ ਸੁੱਕ ਜਾਂਦੇ ਹਨ, ਹੁਣ ਵੀ ਦੱਸ ਸੁੱਕ ਬਾਜਰੇ। ਹਾਂ ਕਹਿੰਦੇ ਉਧਰੋਂ ਫਿਰ ਲੋਕ ਇੱਧਰ ਆਏ ਨੇ, ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਜਾਚ ਦੱਸੀ ਤੇ ਉਹ ਜਾਚ ਕਾਹਦੀ ਦੱਸੀ, ਸੇ ਬੁੱਢਾ ਸੀ ਕਿ ਬਾਬਾ ਕੋਈ ਮੇਰੀ ਉਮਰ ਦਾ ਹੋਏਦਾ। ਅੱਛਾ। ਤੇ ਆਂਦਾ ਸੀ ਇਹ ਰਾਜਕੀ ਵਾਲੇ ਆਏ ਨੇ ਆਪੇ ਭੁੱਖੇ ਮਰਦੇ ਚਲੇ ਜਾਂਦੇ ਨੇ। ਸਾਡੀ 100 ਕਿੱਲਾ ਪੈਲੀ ਆ ਤੇ ਅਸੀਂ ਭੁੱਖੇ ਮਰੇ ਕਰਨੇ ਆ। ਹੈ ਇੱਥੇ ਸਭ ਕੁਝ ਸੁੱਕੀ ਜਾਂਦਾ, ਇਹਨਾਂ ਨੇ ਹੀ ਜਾਣਾ। ਇਹਨਾਂ ਨੂੰ ਜਾਚ ਨਹੀਂ ਰਾਂਦੀ ਉਦੋਂ? ਨਹੀਂ ਜਾਚ ਹੈ ਹੀ। ਉਹ ਬਾਰਿਸ਼ ਹੀ ਨਹੀਂ ਪੈਂਦੀ ਜਿਸ ਤਰ੍ਹਾਂ ਹੁਣ ਨਹੀਂ ਬਾਰਿਸ਼ਾਂ ਪੈਂਦੀਆਂ, ਫਿਰ ਬੜੀਆਂ ਬਾਰਿਸ਼ਾਂ ਪੈਂਦੀਆਂ ਹਨ। ਠੀਕ ਹੈ। ਤੇ ਫਿਰ ਆਂਦਾ ਸੀ ਵੀ ਅਸੀਂ ਰਾਈ ਛੱਟੇ ਮੁੰਜੀ। ਤੇ ਚਾਚੂ ਆਉਣ ਲੱਗਿਆ ਪਿੰਡ 'ਚ ਕੋਈ ਕੱਟ ਵੱਢ ਤੇ ਨਹੀਂ ਹੋਈ? ਕੋਈ ਘੱਟ ਵੱਧ ਨਹੀਂ ਸਾਨੂੰ। ਸਾਰਾ ਪਿੰਡ ਯਾਨੀ ਕਿ ਮਹਿਫੂਜ਼ ਉੱਥੋਂ ਉੱਠ ਕੇ ਆ ਗਿਆ? ਬਿਲਕੁਲ। ਤੁਹਾਨੂੰ ਉੱਥੋਂ ਕਿਸੇ ਨੇ ਕੱਢਿਆ ਸੀ ਜਾਂ ਆਪੇ ਉੱਠ ਕੇ ਆ ਗਏ? ਕੱਢਿਆ ਕਿਸੇ ਨੇ, ਗੱਲ ਇਹ ਹੋਈ ਇਹ ਟਾਈਮ ਸੀ। ਹਾਂ ਡੀਗਰ ਤੋਂ ਬਾਅਦ ਆਇਆ, ਡੀਗਰ ਵੇਲੇ ਦਾ ਇਹੋ ਟਾਈਮ ਸੀ। ਠੀਕ ਹੈ। ਤੇ ਫੌਜ ਆ ਗਈ ਆ, ਉਹ ਗੋਰਖੇ ਆ ਗਏ। ਉਹ ਸਾਡੇ ਕੋਲ ਮੱਖੋ ਮੈਰਾ ਸੀ। ਮੱਖੋ ਮੈਰਾ ਤੇ ਨਾਲ ਉਹਦੇ ਦੱਖਣ ਵਾਲੇ ਜੁੱਲੀ ਜਾੜ ਸੀ। ਕਿਹੜਾ ਪਿੰਡ ਸੀ? ਜੁੱਲੀ ਜਾੜ ਪਿੰਡ ਕੋਈ ਨਹੀਂ, ਜੰਗਲ ਸੀ ਜੁੱਲੀ ਜਾੜ। ਉੱਥੇ ਰਹਿੰਦਾ ਸੀ ਪੀਰ ਜੁੱਲੀ ਸ਼ਾਹ। ਜੁੱਲੀ ਸ਼ਾਹ ਸ਼ਿਲਾ ਕਰਦਾ ਸੀ, ਇਹ ਡੇਰਾ ਉਹਦਾ। ਅੱਛਾ, ਉਹ ਵੀ ਨਾਲ ਹੀ ਆ ਗਏ ਹਨ? ਆਹੋ। ਅਸੀਂ ਉਹਨਾਂ ਦਾ ਡੇਰਾ ਵੀ ਦਿਖਾਵਾਂਗੇ ਦੋਸਤਾਂ ਨੂੰ। ਅੱਛਾ, ਜੁੱਲੀ ਸ਼ਾਹ ਰਹੇ ਹਨ। ਉਹ ਜੁੱਲੀ ਜਾੜ ਦੇ ਵਿੱਚ ਰਹਿੰਦੇ ਨੇ, ਉੱਥੇ ਆਪਣਾ ਚਿੱਲਾ ਕਰਦੇ ਨੇ। ਆਪਣਾ ਚਿੱਲਾ ਕਰਦੇ ਹਨ। ਠੀਕ ਹੈ। ਉੱਥੇ ਉਹ ਚਲੇ ਗਏ ਹਨ ਪੀਰ। ਹਾਂਜੀ। ਉਹਨਾਂ ਆਣ ਕੇ ਗੋਰਖਿਆਂ ਤੇ ਉੱਥੇ ਆਣ ਕੇ ਸਮਾਨ ਰੱਖਿਆ ਆਪਣਾ। ਘੋੜਿਆਂ ਘਾੜਿਆਂ ਦੇ ਖਚਰਾਂ ਤੇ ਲਿਆਂਦਾ। ਠੀਕ ਹੈ। ਤੇ ਇਸ ਲਈ ਖਲੋ ਗਏ, ਆਰਾਮ ਕਰਨ ਲੱਗ ਪਏ। ਉਹ ਸਾਡੇ ਪਿੰਡ ਦੇ ਲੋਕ ਡਰ ਗਏ, ਕਿਉਂ ਇੱਧਰੋਂ ਲੋਕ ਜਾਂਦੇ ਹਨ, ਅਸੀਂ ਥਾਂ ਦਿੱਤਾ ਤਾਂ ਸੀ ਉਹਨਾਂ ਨੂੰ। ਉੱਥੇ ਬੇਲੀ ਸੀ ਸਾਡੀ ਬੜੀ ਵੱਡੀ, ਤੇ ਅੰਬ ਦੇ ਹੇਠ ਉੱਥੇ ਜਲਾਏ ਚਮਿਆਰ ਇੱਧਰੋਂ ਜਿਹੜੇ ਜਾਂਦੇ ਹਨ, ਤੇ ਅਸੀਂ ਉਹਨਾਂ ਨੂੰ ਥਾਂ ਦਿੱਤਾ, ਥਾਂ ਤੇ ਰਹਿਣ ਵਾਸਤੇ ਪੱਠੇ, ਉਹਨੂੰ ਸਵੰਕੀਆਂ, ਕੰਗਣੇ, ਜਵਾਰਾਂ, ਇਹ ਚੀਜ਼ਾਂ ਪੱਕੀ ਦੀਆਂ ਹਨ ਉਹਨਾਂ ਦਿਨਾਂ 'ਚ। ਅੱਛਾ। ਉਹਨਾਂ ਨੂੰ ਦਿੱਤੇ ਭਾਈ ਚੌਲ ਖਾਣੇ ਜੇ ਤੇ ਭਾਈ ਕੰਗਣਾ ਜੇ, ਝੋਨਾ ਦੇ ਜੇ ਪੱਕਾ ਲਾਣੇ। ਅੱਛਾ। ਤੇ ਛੱਲੀਆਂ ਦੇਣੀਆਂ ਉਹਨਾਂ ਨੂੰ ਜਵਾਰ ਦੀਆਂ। ਠੀਕ ਹੈ। ਤੇ ਜੇ ਸੌਂਕੀ ਕੁੱਟ ਸਕਦੇ। ਤੁਸੀਂ ਅੱਛਾ ਸਲੂਕ ਕੀਤਾ ਉਹਨਾਂ ਨਾਲ ਜਦੋਂ ਜਿਹੜੇ ਗਏ? ਬੜਾ ਚੰਗਾ। ਅੱਲਾਹ ਪਾਕ ਜੀ ਤੋਂ ਮਸਲਾ ਦੇ। ਤੇ ਫਿਰ ਜਿਹੜੇ ਸਿਆਣੇ ਉਹ ਚਲੇ ਜਾਣਾ ਨਾ, ਅਸੀਂ ਨਿਆਣਿਆਂ ਨੇ ਉੱਥੇ ਖੇਡਣਾ। ਮੈਂ ਵੀ ਉੱਥੇ ਖੇਡੇ ਗਿਆ। ਉਹ ਸਿਆਣਾ ਜਿਹਾ ਬੰਦਾ ਉਹਨਾਂ ਦਾ, ਤੇ ਆਖਣ ਲੱਗਾ ਦੇਖੇ ਨਹੀਂ ਅੱਜ ਨਸਲੇ ਸਾਹਮਣੇ ਦਿਖੇ ਨਾ ਹੁੰਦੇ ਨੇ, ਇਹਨੇ ਕੀ ਵੀ ਕੱਲ ਆਪੇ ਲੋਕ ਦੇਖਣਗੇ। ਇਹਨੇ ਕੀ ਵੀ ਲੋਕ ਦੇਖਣਗੇ। ਉਹ ਗੱਲ ਸੁਣ ਲਈ ਹੈ? ਮੈਂ ਸੁਣ ਲਈ। ਮੈਂ ਆਣ ਕੇ ਗੱਲ ਕੀਤੀ ਭਈ ਇਹ ਗੱਲ ਆਖਦੇ ਨੇ ਉਹ ਆਇਆ ਨੇ ਕਰਦੇ ਨੇ ਮਾਦਲ। ਉਹ ਜਿਸ ਲਈ ਆਏ ਨਾ ਤੇ ਬੰਦੇ ਨੇ ਜਿਹੜੇ ਖਲੋ ਗਏ ਬਾਹਰ ਨਿਕਲ ਕੇ ਭਈ ਇਹ ਫੌਜ ਆ ਗਈ ਆ, ਕੀ ਕਰੂਗਾ ਇਹ। ਇੱਕ ਸੰਦੀਨ ਬਦਮਾਸ਼ ਸੀ ਸਾਡੇ ਪਿੰਡ, ਪੁੱਛਰ ਖਵਾਉਂਦੇ ਹਨ ਉਹ। ਅੱਛਾ। ਹੁਣ ਉਹ ਚਲੇ ਗਏ ਦਿਨ ਉਧਰ ਬਾਹਰ ਚ। ਉਹੀ ਬਦਮਾਸ਼। ਅੱਛਾ। ਉਹ ਨਾ ਕਰਦਾ ਸੀ ਉਸ ਟਾਈਮ ਪਿੰਡ ਦਾ? ਸੰਦੀਨ ਸੀ, ਬੰਦਾ ਚੰਗਾ ਸੀ। ਉਹਦੀ ਕੁੜੀ ਐਂ ਕਰਦੇ ਹਨ ਤੇ ਲੰਮੀ ਪੈ ਜਾਂਦੀ ਸੀ ਦੌੜਦੀ। ਸਦਾਈ ਦੀ ਹੁਣੇ? ਗਿੱਜੀ ਦੀ ਸੀ ਉਹ। ਆਖਣ ਲੱਗਾ ਕੀ ਗੱਲ ਹੋਈ ਆ? ਆਖਿਆ ਇਹ ਗੱਲ ਆ। ਮੈਂ ਲਿਆਉਣਾ ਪਤਾ। ਉਹਨੇ ਤਾਰੂ ਸੁੱਟਿਆ ਘੋੜੀ ਤੇ ਉੱਥੇ ਚਲੇ ਗਿਆ। ਜਾ ਕੇ ਜਿੱਥੇ ਉਹਨਾਂ ਦਾ ਮਨੀਸ਼ਨ ਸੀ ਘੋੜੀ, ਜਾ ਉੱਥੇ ਖਲੋਤੀ। ਅੱਛਾ। ਉਹਨੂੰ ਦੁਆ ਸਲਾਮ ਲਈ। ਹਾਂ ਬਈ ਕਿਹੜੀ ਗੱਲ ਮੂੰਹ ਜਮਾਇਓ? ਆਖਣ ਲੱਗੇ ਖਲਗਤ ਕਿਉਂ ਹੈ ਕਰਾਲੀਆਂ ਵਾਲੇ ਰਸਤੇ ਜਿਉਂ ਨਮਾਜ਼ ਪੜ੍ਹੀ ਦੀ ਹੈ ਨਾ, ਇਸ ਸਮੇਂ ਇੱਕ ਬੰਦਾ ਹੋ ਕੇ ਖਲੋਤੇ ਦੇ ਹਨ। ਇਹ ਕਿਉਂ ਖਲਗਤ ਬਾਹਰ ਨਿਕਲੀ ਦੀ ਆ ਬਾਂਹ ਚੱਕਦੀ? ਅਸੀਂ ਤੁਹਾਡੇ ਵੱਲ ਦੇਖ ਕੇ ਨਿਕਲੀ ਆ ਵੀ ਤੁਸੀਂ ਕਿਹੜੇ ਮਤਲਬ ਨੂੰ ਆਏ ਹੋ? ਕੌਣ ਹੋ ਤੁਸੀਂ? ਕੌਣ ਹੋ ਤੁਸੀਂ? ਅਸੀਂ ਤੇ ਫੌਜਾਂ, ਤੈਨੂੰ ਪਤਾ ਹੀ ਹੈ। ਤੇ ਅਸੀਂ ਆਏ ਹਾਂ ਬਾਰਡਰ ਦੀ ਹਿਫਾਜ਼ਤ ਵਾਸਤੇ। ਅੱਛਾ। ਤੇ ਆਰਾਮ ਨਾਲ ਕਾਰੋਬਾਰ ਕਰੋ ਆਪਣਾ। ਇਹ ਗੜਬੜਾ ਜਿਹਾ ਪਿਆ ਦਾ, ਉਧਰੋਂ ਲੋਕ ਆਵੇ ਕਦੇ ਨੇ, ਤੇ ਇਹਨਾਂ ਨੂੰ ਡੱਕਣਾ ਅਸੀਂ। ਇਹ ਗੱਲ ਉਹਨੇ ਕੀਤੀ ਤੇ ਫਿਰ ਉਹ ਆ ਗਿਆ। ਆਣ ਕੇ ਆਖਣ ਲੱਗਾ ਚਲੋ ਆਪਣੇ ਘਰ ਨੂੰ ਕੰਮ ਕਰੋ ਜਾ ਕੇ। ਖੈਰ ਹੈ। ਜਿਸ ਵੇਲੇ ਸ਼ਾਹ ਦੀਆਂ ਬਾਂਗਾਂ ਹੋ ਗਈਆਂ ਨਾ, ਤੇ ਉਹਨਾਂ ਫਿਰ ਉੱਤੇ ਬਾਰਡਰ ਤੇ ਆਣ ਕੇ ਨੇ ਧਮਾਲੀਆਂ ਇੱਧਰ ਉਹਨਾਂ ਅੱਗਾਂ ਡਾਹਤੀਆਂ ਨੇ। ਉਹਨਾਂ ਨੇ ਗੋਰਖਾ ਜਿਹੜੀ ਫੌਜ ਆਈ ਉਹਨਾਂ ਅੱਗਾਂ ਡਾਹਤੀਆਂ ਨੇ। ਤੇ ਸਾਡੇ ਕੋਲ ਇੱਕ ਬਾਣੇ ਚੱਕਦੀ ਤੇ ਖਾਨਪੁਰ ਦੀ ਸੀਨ ਦੇ ਉੱਤੇ ਫਲਾਈਆਂ ਕਬਰਾਂ ਹਨ, ਉਹ ਇਹਨਾਂ ਦੀਆਂ ਖਾਨਪੁਰੀਆਂ ਦੀਆਂ। ਅੱਛਾ। ਉਹੀ ਜੰਗਲ
ਉਹਨੂੰ ਫਲਾਈਆਂ ਸੱਦਦੇ ਹਨ। ਠੀਕ ਹੈ। ਉੱਥੇ ਇੱਕ ਫਕੀਰ ਰਹਿੰਦਾ ਸੀ ਹਾਂ ਤੇ ਉਹਨੇ ਬਾਬਾ ਥਾਂ ਬਣਾ ਲਾ ਤੇ ਉੱਥੇ ਰਹਿੰਦਾ ਸੀ ਤੇ ਗੁਲਾਪੇ ਦੇ ਅੱਗਾਂ ਉੱਗਾਂ ਲਾਉਣ ਤੇ ਉਹ ਬੰਦੂਕਾਂ ਜੀਆਂ ਆਇਆ ਹਨ, ਉਦੋਂ ਕਿਹੜੇ ਕੋਈ ਹਥਿਆਰ ਹਨ। ਸਿੰਗਲ ਗੋਲੀ ਵਾਲੀ ਬੰਦੂਕ ਆ। ਹਾਂ ਤੇ ਉਹ ਫੈਰ ਹੋਣੇ ਬਿਰਲੇ ਬਿਰਲੇ ਤੇ ਉਹ ਬੰਦੇ ਲੱਗੇ ਆਖਣ ਭਈ ਨਿਆਣਿਆਂ ਨੂੰ ਤੇ ਬੁੱਢੀਆਂ ਨੂੰ ਉੱਥੇ ਫਲਾਈਆਂ ਛੱਡ ਆਓ, ਅੱਛਾ ਰਾਤ ਕੱਢਣ ਤੇ ਸਵੇਰੇ ਅਸੀਂ ਦੇਖਾਂਗੇ ਫਿਰ ਠੀਕ ਹੈ, ਕੀ ਜਿਹੜੀ ਫੈਸਲਾ ਕਰਨਾ। ਹਾਂ ਕੀ ਬਣਦਾ। ਉਹ ਅਸੀਂ ਉੱਥੇ ਹੀ ਸਾਨੂੰ ਉੱਥੇ ਹੀ ਛੱਡ ਗਏ ਬੁੱਢੀਆਂ ਬੱਡੀਆਂ ਨੂੰ ਤੇ ਨਿਆਣਿਆਂ ਨੂੰ। ਅੱਛਾ ਤੇ ਜਿਸਲੇ ਨਮਾਜ਼ ਵੇਲਾ ਹੋਇਆ ਨਾ ਹਾਂ ਤੇ ਬੰਦਿਆਂ ਨੇ ਅੱਗੋਂ ਆਣ ਕੇ ਪਤਾ ਲਿਆ ਨਾ ਤੇ ਉਹਨਾਂ ਅੱਗਾਂ ਲਾਈ ਦੀਆਂ। ਹਾਂ ਫਿਰ ਲੱਗਿਆ ਆਖਣ ਚਲੋ ਚੱਲੀਏ ਅੱਛਾ ਪਾਰੋ ਚੱਲੀਏ, ਐਵੇਂ ਦਿਹਾੜੀ ਜਾਂ ਫਰਕ ਫੇਰ ਆ ਜਾਾਂਗੇ। ਹਾਂ ਇਹ ਦਿਹਾੜੀ ਵਾਸਤੇ ਆਏ ਦੀਆਂ ਮੁੜ ਕੇ ਨਹੀਂ ਗਏ। ਮੁੜ ਕੇ ਨਹੀਂ ਗਏ। 74 ਸਾਲ ਹੋ ਗਏ ਨੇ। ਹਾਂ ਜੋ ਕਿੰਨਾ ਕੁ ਟਾਈਮ ਲੱਗਾ ਸੀ ਉੱਥੋਂ ਇੱਥੇ ਤੱਕ ਪਹੁੰਚਣ ਲੱਗਿਆ। ਕੁਛ ਵੀ ਨਹੀਂ, ਥੋੜਾ ਹੀ ਟਾਈਮ ਲੱਗਾ ਸੀ। 3 ਕੋ ਪੈਂਦਾ ਸੀ ਆ ਬੱਲੜ। ਅੱਛਾ ਬੱਲੜ ਦੇ ਨਾਲ ਹੀ ਕੀ ਪਿੰਡ ਸੀ ਉਹ ਵੀ ਤੁਹਾਡਾ। ਪਤਾ ਕੋਈ 2-2.5 ਕੋ ਪੈਂਦਾ ਸੀ 3 ਠੀਕ ਹੋ ਗਿਆ। ਤੇ ਬੱਲੜ ਹੀ ਬਾਰਡਰ ਦੇ ਉੱਤੇ। ਚਾਚੂ ਉਹ ਵਕਤ ਚੰਗਾ ਸੀ ਕਿਆ ਚੰਗਾ ਹੈ? ਵਕਤ ਉਹ ਚੰਗਾ ਸੀ। ਉਹ ਚੰਗਾ ਸੀ। ਹਾਂ ਮਸਲ ਕਿਸ ਤਰ੍ਹਾਂ ਦੱਸੋ ਕਿ ਉਹ ਵਕਤ ਇਸ ਤਰ੍ਹਾਂ ਉਹ ਚੰਗਾ ਸੀ ਹਾਂ ਭਈ ਗਰੀਬ ਤੋਂ ਗਰੀਬ ਹੀ ਆ ਨੇ ਜਿਹੜਾ ਉਹਨੂੰ ਜ਼ਿਆਦਾ ਤਕਲੀਫ ਹੋਈ ਆ ਨਾ ਤੇ ਸਾਰਿਆਂ ਲੋਕਾਂ ਉਹਦੇ ਘਰ ਆ ਜਾਣ। ਠੀਕ ਹੈ ਪਰ ਤੂੰ ਤਕਲੀਫ ਦੱਸ ਵੇ ਕੀ ਹੋਈ ਆ ਤੈਨੂੰ। ਠੀਕ ਹੈ ਉਹਦੀ ਤਕਲੀਫ ਵੰਡਣੀ। ਠੀਕ ਹੈ ਹੁਣ ਇਹ ਆ ਜੇ ਕਿਸੇ ਨੂੰ ਤਕਲੀਫ ਹੋਏ ਨਾ ਤੇ ਇੱਕ ਬਾਦਸ਼ਾਹ ਨੇ ਕੋਲ ਉਹ ਆਂਦਾ ਮਰਨ ਦੀ ਮਾਤਾ ਚੋਰ ਨੂੰ ਠੀਕ ਹੈ। ਇਹ ਹੈ ਹੀ ਸੇ ਬਾਦ ਜੋਗਾ ਠੀਕ ਹੈ ਹੈ। ਠੀਕ ਹੈ। ਉਦੋਂ ਲੋਕਾਂ ਨੂੰ ਇੱਕ ਦੂਜੇ ਦੀ ਪੀੜ ਦਰਦ ਹੈ ਸੀ, ਠੀਕ ਹਾਂ ਹੈ। ਦਰਦ ਸੀ। ਅੱਛਾ ਤੇ ਜੋ ਫਿਰ ਇੱਧਰ ਆ ਕੇ ਕਿੰਨੀ ਕੁ ਦੇਰ ਬਾਅਦ ਤੁਹਾਡੀ ਸ਼ਾਦੀ ਹੋਈ? ਸ਼ਾਦੀ 50 ਚ ਹੀ ਹੋਈ ਸੀ। 1950 ਚ ਹੀ ਹੈ। ਹਾਂ 50। ਅੱਛਾ 1950 ਚ ਉਸ ਵਕਤ ਜੋ ਰਿਵਾਜ ਸੀ ਕਿ ਜਿਹੜੀ ਬਰਾਤ ਹੈ ਉਹ ਜਦੋਂ ਜਾਂਦੀ ਰਹੀ ਰਾਤ ਰਹਿੰਦੀ ਰਹੀ ਹੈ। ਹਾਂ ਤੇ ਕਿੰਨੀ ਕੁ ਤੁਹਾਡੀ ਬਰਾਤ ਗਈ ਤੇ ਰਾਤ ਰਹੀ? ਦੂਰ ਜਾਣਾ ਹੋਏ ਨਾ ਤੇ ਫੇਰ ਰਾਤ ਰਹਿੰਦੇ ਸੀ ਅਸੀਂ। ਹਾਂ 7 ਦਿਨ ਤੇ ਹੀ ਗਏ ਹਾਂ ਗਲਮੋਲੇ ਗਏ ਹਾਂ। ਤੇ ਘਰੋਲੇ ਨਾਲ ਹੀ ਗਏ ਹੋ। ਹਾਂ ਠੀਕ ਹੈ। ਕਿੰਨੀ ਕੁ ਬਰਾਤ ਸੀ ਤੁਹਾਡੀ? ਬਰਾਤ ਕੋਈ ਇਹੋ 40-50 ਬੰਦੇ ਤੇ ਕੋਈ ਯਾਦ ਆ ਕਿ ਬਰਾਤ ਕਾਹਦੇ ਤੇ ਗਈ? ਪੈਦਲ ਹੀ ਚਲੇ ਗਏ ਸੀ। ਪੈਦਲ ਹੀ ਗਏ। ਪੈਦਲ ਹੀ। ਤੇ ਜਿਹੜਾ ਦੂਲਾ ਸੀ ਦੂਲਾ ਕੋੜੀ ਤੇ। ਘੋੜੀ ਦੇ ਹਾਂ ਉਹ ਯਾਦ ਆ ਕਿਹੜਾ ਕੀ ਰੰਗ ਸੀ ਘੋੜੀ ਦਾ ਉਸ ਟਾਈਮ? ਉਹਦਾ ਘੋੜੀ ਦਾ ਕੀ ਰੰਗ ਸੀ? ਰੰਗ ਉਹਦੇ ਲਾਲ ਸੀ। ਲਾਲ ਰੰਗ ਸੀ। ਆਪਣੀ ਹੀ ਆ ਕਿਸੇ ਕੋਲ ਵੈਸੇ ਨਹੀਂ ਉਹ ਲਈ? ਕਿਸੇ ਕਿਸੇ ਦੀ ਦੀ। ਬਾਅਦ ਚ ਲਈ ਜਾ ਅਸੀਂ ਆਪਣੀ। ਠੀਕ ਹੈ। ਉਹ ਪਹਿਲਾਂ ਕਿਸੇ ਦੀ। ਤੇ ਅੱਗੇ ਜਾ ਕੇ ਫਿਰ ਕੀ ਵਰਤੋਈ ਤੁਹਾਡੇ ਨਾਲ? ਉਹਨਾਂ ਨੇ ਤੁਹਾਨੂੰ ਕੀ ਖਿਲਾਇਆ ਸੀ? ਉਹਨਾਂ ਸਾਨੂੰ ਖਿਲਾਈਆਂ ਜਲੇਬੀਆਂ ਅੱਛਾ ਤੇ ਚਾਹ। ਚਾਰ ਜਲੇਬੀਆਂ। ਪਹਿਲਾਂ ਜਿਹੜਾ ਖਿਲਾਉਂਦੇ ਨੇ ਅੱਛਾ, ਉਹਦੀ ਫਿਰ? ਚਾਹ ਜਲੇਬੀਆਂ ਖਿਲਾਉਂਦੇ ਹਨ। ਠੀਕ ਹੈ। ਤੇ ਬਾਅਦ ਦੇ ਵਿੱਚ ਗੋਸ਼ੇ ਤੇ ਚਾਵਲ ਬਸ। ਗੋਸ਼ੇ ਦੇ ਚੌਲ। ਹਾਂ ਤੇ ਜਦੋਂ ਫਿਰ ਉਧਰੋਂ ਤੁਸੀਂ ਇੱਧਰ ਆਏ ਹੋ ਹਾਂ ਤੇ ਤੁਹਾਡੀ ਵੋਟੀ ਫਿਰ ਕਾਹਤੇ ਆਈ? ਉਹ ਡੋਲੀ 'ਚ। ਅੱਛਾ ਡੋਲੀ 'ਚ। ਠੀਕ ਹੋ ਗਿਆ। ਹਾਂ ਚਾਚੂ ਬਹੁਤ ਸ਼ੁਕਰੀਆ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਲਾਹ ਪਾਕ ਨੇ ਇੰਨੀ ਉਮਰ ਦੇ ਵਿੱਚ ਤੁਹਾਨੂੰ ਸਿਹਤਮੰਦ ਰੱਖੇ ਦਾ। ਇਹ ਥੋੜੀ ਬਹੁਤੀ ਤੇ ਬਿਮਾਰੀ ਇਸ ਉਮਰ 'ਚ ਲੱਗਦੀ ਵੀ। ਨਹੀਂ ਇਹ ਮੈਨੂੰ ਬਾਬਾ ਚਿਰ ਦੀ ਬਿਮਾਰੀ ਲੱਗੀ। ਅੱਲਾਹ ਪਾਕ ਤੁਹਾਨੂੰ ਸ਼ਿਫਾ ਦੇ ਤੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨਾ ਕਿ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦੀ ਰੱਖੇ। ਸਾਨੂੰ ਬੜਾ ਮਜ਼ਾ ਆਇਆ, ਤੁਸੀਂ ਸਾਨੂੰ ਉਹ ਗੱਲਾਂ ਦੱਸੀਆਂ ਜਿਹਦਾ ਸਾਨੂੰ ਪਹਿਲੇ ਨਹੀਂ ਸੀ ਪਤਾ। ਤੇ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਫੇਰ ਆਈਏ, ਫੇਰ ਆ ਕੇ ਇੱਕ ਬੈਠਕ ਤੁਹਾਡੇ ਨਾਲ ਹੋਰ ਕਰੀਏ ਤਾਂ ਕਿ ਸਾਨੂੰ ਮਜ਼ੀਦ ਸਾਡੇ ਕੋਲ ਮਾਲੂਮਾਤ ਆ ਸਕੇ। ਬਹੁਤ ਸ਼ੁਕਰੀਆ, ਮਿਹਰਬਾਨੀ, ਅੱਲਾਹ ਪਾਕ ਖੁਸ਼ ਰੱਖੇ। ਤੇ ਚਾਚੂ ਜਾਂਦੇ ਜਾਂਦੇ ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਹਾਂ ਉੱਥੋਂ ਸਾਡੀ ਕੋਈ ਇਹ ਗੱਲਬਾਤ ਜਿਹੜੀ ਬੈਠਕ ਸਾਡੀ ਹੋਈ ਹੈ ਕੋਈ ਸੁਣੇ ਹਾਂ ਉਹਨੂੰ ਪਤਾ ਲੱਗੇ ਕਿ ਇਹ ਬੰਦਾ ਸਾਡੇ ਪਿੰਡੋਂ ਗਿਆ ਹੈ ਹਾਂ। ਜਾਂ ਜਿਨ੍ਹਾਂ ਪਿੰਡਾਂ ਦੇ ਤੁਸੀਂ ਨਾਂ ਲਏ ਨੇ ਹਾਂ ਉੱਥੋਂ ਕੋਈ ਗੱਲ ਸਾਡੀ ਬਾਤ ਸੁਣੇ ਗੱਲਬਾਤ ਹਾਂ ਤੇ ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਸ ਪਾਸੇ ਰਹਿਣ ਜੀ। ਸਲਾਮ ਅਲੈਕਮ। ਬਹੁਤ ਸ਼ੁਕਰੀਆ ਚਾਚੂ, ਮਿਹਰਬਾਨੀ, ਅੱਲਾਹ।